ਸੋ ਹੁਣ ਆਪਾਂ ਫਰਮ ਰੀਸੈਟਲਮੈਂਟ ਬਾਰ ਦੇ ਉੱਤੇ ਆਈਏ। ਇਹ ਕਾਨੂੰਨ ਹੈ ਕੀ ਆ, ਜੇ ਆਪਾਂ ਇਸ ਤੋਂ ਹੀ ਸ਼ੁਰੂਆਤ ਕਰਦੇ ਹਾਂ? ਇਹ ਲਾਅ ਆ, ਜਾਂ ਇੱਕ ਜਿੱਦਾਂ ਮੈਮੋ ਚੋਂ ਨਿਕਲੀ ਹੋਈ ਚੀਜ਼ ਆ, ਜਾਂ ਕੀ ਹੈਗੀ ਹੈ ਫਰਮ ਰੀਸੈਟਲਮੈਂਟ ਬਾਰ? ਸੋ ਇਹ ਜਿਹੜਾ ਸੀਗਾ ਰਿਫਿਊਜੀ ਲਾਅ ਦਾ ਜਿਹੜਾ ਪਾਰਟ ਸੀਗਾ 1940 ਦੇ ਦਹਾਕਿਆਂ ਚ ਵਰਲਡ ਵਾਰ ਦੇ 1 ਤੋਂ ਬਾਅਦ ਜਿਹੜੇ ਇਵੈਂਟ ਹੋਏ, ਉਦੋਂ ਦਾ ਜਿਹੜਾ ਇਹ ਰਿਫਿਊਜੀ ਲਾਅ ਜਿਹੜਾ ਉਦੋਂ ਦਾ ਚੱਲਦਾ ਆ ਰਿਹਾ। ਠੀਕ ਹੈ, ਹੈਗਾ ਉਹ ਤੋਂ ਵੀ ਪੁਰਾਣਾ, ਕਈ ਮਤਲਬ ਆਪਾਂ ਬੈਕ ਕਈ ਗੱਲਾਂ ਕਰ ਸਕਦੇ ਹਾਂ, ਪਰ ਆਪਣੇ ਪਰਪਸ ਦੇ ਵਾਸਤੇ 1971 ਦੇ ਵਿੱਚ ਜਿਹੜਾ US ਸੁਪਰੀਮ ਕੋਰਟ ਸੀਗਾ, ਉਹਨੇ ਰੈਕਗਨਾਈਜ਼ ਕੀਤਾ ਸੀਗਾ ਕਿ ਫਰਮ ਰੀਸੈਟਲਮੈਂਟ ਇੱਕ ਚੀਜ਼ ਹੈਗੀ ਆ, ਪਰ ਇਹ ਸਟੈਚੂਟਰੀ ਬਾਰ ਨਹੀਂ ਸੀਗੀ, ਮਤਲਬ ਕਿ ਕਾਨੂੰਨ ਦੇ ਹਿਸਾਬ ਨਾਲ ਇਹ ਬਾਰ ਨਹੀਂ ਸੀਗੀ। ਜੀ। ਪਰ ਸੁਪਰੀਮ ਕੋਰਟ ਇਹਨੂੰ ਰੈਕਗਨਾਈਜ਼ ਕਰਦਾ ਸੀਗਾ ਕਿ ਜੇ ਤੁਸੀਂ ਕਿਤੇ ਹੋਰ ਪੱਕੇ ਹੋ ਗਏ ਆ, ਤੇ ਇਹ ਜਿਹੜਾ ਆਪਾਂ ਇਹ ਵੀ ਵੇਖਣਾ ਕਿ ਤੁਹਾਨੂੰ ਕਿਤੇ ਹੋਰ ਸਿਟੀਜ਼ਨਸ਼ਿਪ ਜਾਂ ਪਰਮਾਨੈਂਟ ਰੈਜ਼ੀਡੈਂਸ ਤਾਂ ਨਹੀਂ ਮਿਲੀ। ਸੋ ਇਹ 1971 ਤੋਂ ਸ਼ੁਰੂ ਜਿਹੜਾ ਹੋ ਗਿਆ ਸਿਲਸਿਲਾ, ਉਦੋਂ ਇਹ ਕਾਨੂੰਨ ਨਹੀਂ ਸੀਗਾ। ਉਸ ਤੋਂ ਬਾਅਦ ਜਿਹੜਾ ਰਿਫਿਊਜੀ ਐਕਟ ਬਣਿਆ 1980 ਦਾ, ਉਹਦੇ ਵਿੱਚ ਫਰਮ ਰੀਸੈਟਲਮੈਂਟ ਬਾਰ ਨੂੰ ਉਹਨਾਂ ਨੇ ਇੱਕ ਕਾਨੂੰਨ ਬਣਾਤਾ, ਸਟੈਚੂਟਰੀ ਬਾਰ ਬਣਾਤੀ। ਸਟੈਚੂ ਹੁੰਦਾ ਜਿਹੜਾ ਕਾਨੂੰਨ, ਉਹਨੂੰ ਸਟੈਚੂ ਕਹਿੰਦੇ ਆ, ਤੇ ਬਾਰ ਦਾ ਮਤਲਬ ਕਿਸੇ ਚੀਜ਼ ਨੂੰ ਰੋਕਣਾ। ਸਟੈਚੂਟਰੀ ਬਾਰ ਮਤਲਬ ਕਿ ਹੁਣ ਕਾਨੂੰਨ ਬਣ ਗਿਆ ਜਿਹੜਾ ਤੁਹਾਨੂੰ ਰੋਕਦਾ। ਠੀਕ ਹੈ, ਸੋ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ 71 ਦੇ ਵਿੱਚ, 1980 ਦੇ ਵਿੱਚ ਲਾਅ ਬਣਾਤਾ ਉਹਨਾਂ ਨੇ, ਤੇ 1990 ਦੇ ਵਿੱਚ ਜਿਹੜਾ ਅਟਰਨੀ ਜਨਰਲ ਸੀਗਾ, ਉਹਨੇ ਰੈਗੂਲੇਸ਼ਨ ਸਾਰੇ ਅਮੈਂਡ ਕਰਤੇ, ਤੇ ਉਹਨਾਂ ਨੇ ਕਿਹਾ ਕਿ ਜਿਹੜੀ ਫਰਮ ਰੀਸੈਟਲਮੈਂਟ ਬਾਰ ਹੈਗੀ ਆ, ਇਹ ਹੁਣ ਅਸਾਈਲਮ ਕੇਸਿਸ ਤੇ ਵੀ ਲੱਗੂਗੀ। ਪਹਿਲਾਂ ਕਾਨੂੰਨ ਸੀਗਾ ਉਹ ਕਹਿੰਦਾ ਸਿਰਫ ਰਿਫਿਊਜੀਆਂ ਤੇ ਲੱਗਦੀ ਹੈ, ਕਹਿੰਦੇ ਹੁਣ ਜਿਹੜੇ ਅਸਾਈਲਮ ਕੇਸ ਆ ਉਹਨਾਂ ਤੇ ਵੀ ਲੱਗੂਗੀ। ਉਸ ਤੋਂ ਬਾਅਦ ਕਾਂਗਰਸ ਨੇ 1996 ਦੇ ਵਿੱਚ ਇੱਕ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਰਿਸਪੌਂਸਿਬਿਲਟੀ ਐਕਟ ਜਿਹੜਾ ਫਾਈਲ ਕੀਤਾ ਸੀਗਾ 1996 ਦੇ ਵਿੱਚ, ਤੇ ਕਾਫੀ ਚੇਂਜਸ ਉਹਦੇ ਵਿੱਚ ਆਈਆਂ ਸੀਗੀਆਂ। ਤੇ ਉਹਨੇ ਜਿਹੜਾ ਸੀਗਾ ਸਟੈਚੂਟਰੀ ਬਾਰ ਜਿਹੜਾ ਅੱਜ ਮਾਡਰਨ ਡੇ ਦੇ ਵਿੱਚ ਤੁਹਾਡਾ ਕਾਨੂੰਨ ਜਿਹੜਾ ਵੇਖ ਰਿਹਾ, ਉਹ ਸਾਹਮਣੇ ਆਇਆ, INA ਸੈਕਸ਼ਨ 208, ਜਿਹੜਾ ਕਿ ਫਰਮ ਰੀਸੈਟਲਮੈਂਟ ਬਾਰ ਨੂੰ ਡਿਫਾਈਨ ਕਰਦਾ। ਹੁਣ ਕੀ ਆ ਕਿ ਇੱਕ ਆਪਣਾ ਟਾਈਮ ਸੀਗਾ ਰਾਜਕਰਨ ਜੀ, ਆਪਾਂ ਟੈਕਨੀਕਲ ਗੱਲਬਾਤ ਜਿਹੜੀ ਕਰਦੇ ਸੀਗੇ, ਤੇ ਸਾਨੂੰ ਪਤਾ ਸੀਗਾ ਕਿ ਕਈ ਵੀਵਰ ਨੂੰ ਨਹੀਂ ਗੱਲ ਸਮਝ ਲੱਗਣੀ, ਇੰਨੀ ਟੈਕਨੀਕ ਚ ਜਾਣਾ ਨਹੀਂ ਚਾਹੁੰਦੇ ਜੀ। ਹੁਣ ਆਪਣਾ ਜਿਹੜਾ ਟਰੰਪ ਵਾਲਾ ਟਾਈਮ ਆ ਗਿਆ, ਆਪਾਂ ਬੈਕ ਟੂ ਆਪਣਾ ਜਿਹੜਾ ਸੀਗਾ ਪ੍ਰੋਗਰਾਮ ਓਰੀਜਨਲ। ਠੀਕ ਆ, ਕਿ ਰੈਗੂਲੇਸ਼ਨਸ ਕੀ ਆ, ਟੈਕਨੀਕੈਲਿਟੀ ਕੀ ਆ, ਤੇ ਅਗੇਨ ਜਿਹੜਾ ਬੰਦਾ ਕੈਚਅਪ ਕਰ ਸਕਦਾ ਉਹ ਕੈਚਅਪ ਕਰੇ, ਕਿਉਂਕਿ ਲਾਅ ਬੜੀ ਤਰੀਕੇ ਨਾਲ ਚੇਂਜ ਹੋਣਾ, ਤੇ ਇਤੋਂ ਸਿੰਪਲ ਸ਼ਬਦਾਂ ਦੇ ਵਿੱਚ ਇਹ ਨਹੀਂ ਸਮਝਾਇਆ ਜਾਣਾ, ਕਿਉਂਕਿ ਟਾਈਮ ਵੀ ਨਹੀਂ ਹੋਣਾ ਆਪਣੇ ਕੋਲ, ਤੇ ਇੰਨੀ ਤੇਜ਼ੀ ਦੇ ਨਾਲ ਜਿਹੜੇ ਪਹਿਲੇ 6 ਮਹੀਨਿਆਂ ਚ ਉਹਨਾਂ ਨੇ ਚੇਂਜਸ ਕਰਨੀਆਂ ਕਿ ਬਹੁਤ ਜ਼ਿਆਦਾ ਚੀਜ਼ ਸਾਨੂੰ ਕਵਰ ਜਿਹੜੀ ਕਰਨੀ ਪੈਣੀ ਹੈ। ਸੋ ਹੁਣ ਆਪਾਂ ਸੈਕਸ਼ਨ 208 ਇਹਦੀ ਜਿਹੜੀ ਤੁਹਾਨੂੰ ਐਕਸਪਲੇਨੇਸ਼ਨ ਜਿਹੜੀ ਦਵਾਂਗੇ ਕਿ ਇਹ ਚੀਜ਼ ਹੈ ਕੀ ਆ। ਠੀਕ ਆ, ਲੋਕੀ ਹੁਣ ਯੂਰਪ ਤੋਂ ਆ ਤਾਂ ਰਹੇ ਆ, ਪਰ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ। ਉਹ ਕਹਿੰਦੇ ਯਾਰ ਤੁਸੀਂ ਵਿੱਚੇ ਵੀਡੀਓ ਪਾਈ ਜਾ ਰਹੇ ਆ ਕਿ ਕੇਸ ਪਾਸ ਹੋ ਗਿਆ ਯੂਰਪ ਵਾਲਾ, ਤੇ ਵਿੱਚੇ ਤੁਸੀਂ ਕਹਿ ਰਹੇ ਆ ਕਿ ਇਹ ਮੁੱਦਾ ਹੈਗਾ ਉਰੇ ਨਾ ਆਓ, ਹਨਾ। ਤੇ ਇਹ ਜਿਹੜੀ ਇਹਦੀ ਸੱਚਾਈ ਹੈ ਕੀ ਆ ਕਿ ਲਾਈਨ ਜਿਹੜਾ ਬੈਲੈਂਸ ਆਫ ਪਾਵਰ ਉਹ ਕਿੱਥੇ ਲਾਈ ਕਰਦਾ, ਕਿ ਰੈਗੂਲੇਸ਼ਨ ਕੀ ਕਹਿੰਦੀ ਆ, ਕੀ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ, ਕੀ ਪ੍ਰੋਬਲਮ ਨਹੀਂ ਆ ਸਕਦੀ ਹੈ, ਕਿਹੜਾ ਬੰਦਾ ਇਹ ਤੋਂ ਬਚ ਸਕਦਾ ਜਾਂ ਨਹੀਂ ਬਚ ਸਕਦਾ, ਉਹਦੇ ਬਾਰੇ ਫਿਰ ਆਪਾਂ ਜਿਹੜੀ ਅੱਜ ਗੱਲ ਕਰਾਂਗੇ ਜੀ। ਸੋ ਠੀਕ ਹੈ, ਸੋ ਇਹ ਜਿਹੜੀ ਹੁਣ ਫਰਮ ਰੀਸੈਟਲਮੈਂਟ ਬਾਰ ਦੀ ਆ, ਸੋ ਇਹਦੀ ਡੈਫੀਨੇਸ਼ਨ ਜੇ ਤੁਸੀਂ ਕਰਨੀ ਹੋਵੇ, ਕਿਹਨੂੰ ਮੰਨਿਆ ਜਾਂਦਾ ਜਿਹੜਾ ਫਰਮ ਰੀਸੈਟਲਡ ਆ, ਕੀ ਆ ਇਹ ਜਿਹੜਾ ਰੌਲਾ ਆ, ਕਿਹੜੇ ਸੈਕਸ਼ਨ ਅੰਡਰ ਇਹ ਚੀਜ਼ ਜਿਹੜੀ ਉਹ ਆ ਰਹੀ ਆ? ਜਿੱਦਾਂ ਤੁਸੀਂ ਦੱਸਿਆ ਵੀ ਇਹ ਇਵੈਂਚੁਅਲੀ ਸੁਪਰੀਮ ਕੋਰਟ ਤੋਂ ਜਿਹੜਾ ਇਹ ਕਰਿਆ ਸਟੈਚੂਟਰੀ ਬਾਰ ਜਿਹੜੀ ਆ ਉਹ ਲੱਗੀ ਆ, ਸੋ ਹੁਣ ਹਰ ਇੱਕ ਚੀਜ਼ ਦੇ ਉੱਤੇ ਲੱਗ ਜਾਂਦੀ ਆ। ਸੋ ਕੀ ਹੈਗੀ ਆ ਇਹ, ਕਿਹੜੇ ਸੈਕਸ਼ਨ ਦੇ ਅੰਡਰ ਆ ਰਹੀ ਹੈ ਚੀਜ਼? ਸੋ ਇਹ 8 CFR ਸੈਕਸ਼ਨ 208.15 ਇਹ ਸੈਕਸ਼ਨ ਦੇ ਅੰਦਰ ਇਹ ਜਿਹੜੀ ਆਉਂਦੀ ਹੈ, ਇਹਨੂੰ ਤੁਸੀਂ ਗੂਗਲ ਵੀ ਕਰ ਸਕਦੇ ਹੋ। ਸੋ ਫਰਮ ਰੀਸੈਟਲਮੈਂਟ ਦਾ ਮਤਲਬ ਕੀ ਹੁੰਦਾ? ਫਰਮ ਦਾ ਮਤਲਬ ਹੁੰਦਾ ਬੰਦਾ ਪੱਕੇ ਤਰੀਕੇ ਨਾਲ, ਰੀਸੈਟਲਮੈਂਟ ਦਾ ਮਤਲਬ ਹੁੰਦਾ ਉੱਥੇ ਵਸ ਗਿਆ। ਠੀਕ ਹੈ, ਸੋ ਫਰਮ ਰੀਸੈਟਲਮੈਂਟ ਦਾ ਮਤਲਬ ਹੁੰਦਾ ਕਿ ਬੰਦਾ ਪੱਕੇ ਤਰੀਕੇ ਨਾਲ ਕਿਤੇ ਵਸਿਆ ਕਿ ਨਹੀਂ ਵਸਿਆ। ਉਹਨੂੰ ਸੈਕਸ਼ਨ ਜਿਹੜਾ 208.15 ਐਕਸਪਲੇਨ ਕਰਦਾ ਕਿ ਕਿਹਨੂੰ ਆਪਾਂ ਮੰਨਾਂਗੇ ਕਿ ਵਸ ਗਿਆ ਕਿ ਨਹੀਂ ਵਸਿਆ। ਉਹ ਕਹਿੰਦਾ ਇਹ ਜਿਹੜਾ ਕਾਨੂੰਨ ਆ ਇਹ ਕਹਿੰਦਾ ਹੈਗਾ ਕਿ ਜਿਹੜਾ ਵੀ ਬੰਦਾ ਆ ਰਿਹਾ, ਜੇ ਉਹ ਕਿਸੇ ਵੀ ਕੰਟਰੀ ਦੇ ਵਿੱਚੋਂ ਲੰਘ ਕੇ ਆਇਆ ਅਮਰੀਕਾ ਆਉਣ ਤੋਂ ਪਹਿਲਾਂ, ਤੇ 3 ਸ਼ਰਤਾਂ ਦੇ ਵਿੱਚ ਆਪਾਂ ਨੂੰ ਇਹ ਮੰਨਾਂਗੇ ਕਿ ਇਹ ਪੱਕੇ ਤਰੀਕੇ ਨਾਲ ਕਿਤੇ ਵਸ ਗਿਆ ਸੀਗਾ। ਪਹਿਲੀ, ਜੇ ਉਹਨੂੰ ਕਿਸੇ ਵੀ ਐਸੀ ਕੰਟਰੀ ਦੇ ਵਿੱਚ ਪਰਮਾਨੈਂਟ ਲੀਗਲ ਇਮੀਗ੍ਰੇਸ਼ਨ ਸਟੇਟਸ ਜਾਂ ਤਾਂ ਮਿਲ ਗਿਆ ਜਾਂ ਉਹਨੂੰ ਮਿਲ ਸਕਦਾ ਸੀਗਾ। ਸੋ ਜ਼ਰੂਰੀ ਨਹੀਂ ਕਿ ਤੁਹਾਨੂੰ ਉੱਥੇ ਸਜੋਰਨ ਹੋ ਜਾਂ ਏਦਾਂ ਮਿਲੀ ਹੋਣੀ ਚਾਹੀਦੀ। ਜੇ ਤੁਹਾਨੂੰ ਮਿਲ ਸਕਦੀ ਸੀਗੀ ਉੱਥੇ, ਭਾਵੇਂ ਤੁਸੀਂ ਲਈ ਹੈ ਨਹੀਂ ਲਈ ਹੈ, ਤੁਹਾਨੂੰ ਆਪਾਂ ਫਰਮਲੀ ਰੀਸੈਟਲ ਜਿਹੜਾ ਮੰਨਾਂਗੇ। ਠੀਕ ਹੈ। ਦੂਸਰੀ ਇਹਨਾਂ ਨੇ ਚੀਜ਼ ਦੱਸੀ ਆ ਕਿ ਜੇ ਬੰਦਾ ਕਿਸੇ ਤੀਜੀ ਕੰਟਰੀ ਦੇ ਵਿੱਚ
ਭਾਵੇਂ ਪੱਕੇ ਤੌਰ ਤੇ ਨਹੀਂ ਰਿਹਾ, ਭਾਵੇਂ ਕੋਈ ਨਾਨ ਪਰਮਾਨੈਂਟ ਸਟੇਟਸ ਤੇ ਹੀ ਰਿਹਾ, ਠੀਕ ਹੈ, ਕਿਸੇ ਹੋਰ ਵੀਜ਼ੇ ਸਟੇਟਸ ਤੇ ਰਿਹਾ, ਭਾਵੇਂ ਗ੍ਰੀਨ ਕਾਰਡ ਦੇ ਇਕੁਇਵਲੈਂਟ ਨਹੀਂ ਵੀ ਸੀਗਾ, ਸਿਟੀਜ਼ਨ ਦੇ ਇਕੁਇਵਲੈਂਟ ਨਹੀਂ ਵੀ ਸੀਗਾ, ਪਰ ਜਿਹੜਾ ਉਹਦਾ ਸਟੇਟਸ ਸੀਗਾ, ਜੋ ਵੀ ਸੀਗਾ, ਉਹ ਵਰਕ ਵੀਜ਼ਾ ਸੀਗਾ, ਕੁਝ ਵੀ ਸੀਗਾ, ਉਹਨੂੰ ਤੁਸੀਂ ਇਨਡੈਫੀਨਿਟਲੀ ਰਿਨਿਊ ਜਿਹੜਾ ਕਰ ਸਕਦੇ ਸੀਗੇ 5-5 ਸਾਲ, 10-10 ਸਾਲ, ਠੀਕ ਹੈ। ਇਹਦੇ ਵਿੱਚ ਟੂਰਿਸਟ ਨਹੀਂ ਕਾਊਂਟ ਹੁੰਦਾ, ਪਰ ਬਾਕੀ ਸਾਰੇ ਜਿਹੜੇ ਵਰਕ ਵੀਜ਼ੇ ਦੇ ਇਕੁਇਵਲੈਂਟ ਆ ਉਹ ਕਾਊਂਟ ਹੋ ਜਾਂਦੇ ਆ। ਸੋ ਇਹ ਲੋਕਾਂ ਨੂੰ ਥੋੜਾ ਜਿਹਾ ਭੁਲੇਖਾ ਕਿ ਜੇ ਮੈਨੂੰ ਸਜੋਰਨੋ ਮਿਲੀ ਆ ਜਾਂ ਮੈਨੂੰ ਪਰਮਾਨੈਂਟ ਜਿਹੜਾ ਰੈਜ਼ੀਡੈਂਸ ਮਿਲਿਆ ਤਾਂ ਹੀ ਮੇਰਾ ਕਾਊਂਟ ਹੋਣਾ। ਜਿਹੜੇ ਸਾਰੇ ਟੈਂਪਰੇਰੀ ਲੀਗਲ ਸਟੇਟਸ ਆ, ਟੈਂਪਰੇਰੀ ਰੈਜ਼ੀਡੈਂਟ, TR ਕਾਰਡ ਵਗੈਰਾ ਜਿਹੜੇ ਹੁੰਦੇ ਆ, ਲੌਂਗ ਟਰਮ ਜਿਹੜੇ ਵਰਕ ਪਰਮਿਟ ਹੋ ਗਏ, ਉਹ ਸਾਰੇ ਵੀ ਇਹਦੀ ਚਪੇਟ ਦੇ ਵਿੱਚ ਆ ਜਾਂਦੇ ਆ ਜੇ ਬੰਦਾ ਉੱਥੇ ਲੰਬੇ ਸਮੇਂ ਤੱਕ ਇਨਡੈਫੀਨਿਟਲੀ ਰਿਨਿਊਏਬਲ ਇਮੀਗ੍ਰੇਸ਼ਨ ਸਟੇਟਸ ਦੇ ਵਿੱਚ ਰਹਿ ਸਕਦਾ ਹੋਵੇ। ਠੀਕ ਹੈ ਤੇ ਜੀ। ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਟੂਰਿਸਟ ਨਹੀਂ ਆਪਾਂ ਇਹਦੇ ਵਿੱਚ ਕਾਊਂਟ ਕਰਾਂਗੇ, ਟੂਰਿਸਟ ਕਿਉਂਕਿ ਹੁੰਦਾ ਟੈਂਪਰੇਰੀ ਆ। ਤੀਜੀ ਚੀਜ਼ ਉਹਨਾਂ ਨੇ ਇਹ ਦੱਸੀ ਆ ਕਿ ਤੁਸੀਂ ਇਸ ਤੀਜੀ ਕੰਟਰੀ ਦੇ ਵਿੱਚ ਐਸਾ ਸਟੇਟਸ ਅਪਲਾਈ ਕਰ ਸਕਦੇ ਸੀਗੇ। ਹੁਣ ਭਾਵੇਂ ਤੁਹਾਨੂੰ ਮਿਲਿਆ ਜਾਂ ਤੁਹਾਨੂੰ ਮਿਲਣ ਵਾਲਾ, ਉਹ ਵੀ ਨਹੀਂ ਮੈਟਰ ਕਰਦਾ। ਜੇ ਤੁਸੀਂ ਅਪਲਾਈ ਕਰ ਸਕਦੇ ਸੀਗੇ ਤੇ ਉਹ ਕਹਿੰਦੇ ਇਨਫ ਹੈਗਾ। ਮਤਲਬ ਕਿ ਬੰਦਾ ਹੁਣ ਜੇ ਤੁਸੀਂ ਲਾ ਲਓ ਕਿ ਕਿਸੇ ਐਸੇ ਦੇਸ਼ ਰਹਿ ਕੇ ਆਇਆ ਜਿੱਥੇ ਸਰਕਾਰ ਸ਼ੋਅ ਕਰ ਦੇਵੇ ਕਿ ਯਾਰ ਇਹ ਤਾਂ ਆਹ ਵਾਲੀ ਐਪਲੀਕੇਸ਼ਨ ਭਰਦਾ, ਇਹਨੇ ਪੱਕਾ ਹੋ ਜਾਣਾ ਸੀਗਾ, ਜਾਂ ਨਾ ਵੀ ਪੱਕਾ ਹੁੰਦਾ, ਲੌਂਗ ਟਰਮ ਰਹਿ ਸਕਦਾ ਸੀਗਾ, ਇਹ ਆਪਣਾ ਸਟੂਡੈਂਟ ਵੀਜ਼ਾ ਐਕਸਟੈਂਡ ਕਰ ਸਕਦਾ ਹੈਗਾ, ਇਹ ਆਪਣਾ ਵਰਕ ਪਰਮਿਟ ਐਕਸਟੈਂਡ ਕਰ ਸਕਦਾ ਹੈਗਾ। ਤੇ ਉਹ ਕਹਿੰਦੇ ਕਿ ਇਹਨਾਂ ਲੋਕਾਂ ਨੂੰ ਆਪਾਂ ਫਰਮਲੀ ਰੀਸੈਟਲਡ ਜਿਹੜਾ ਉਹ ਮੰਨਾਂਗੇ। ਠੀਕ ਹੈ। ਹੁਣ ਇਹਦੇ ਵਿੱਚ ਅੱਗੇ ਜਿਹੜਾ ਇਹ ਸੈਕਸ਼ਨ ਹੈਗਾ, ਇਹ ਕੀ ਕਹਿੰਦਾ ਹੈਗਾ ਕਿ ਜਿਹੜੀ ਤੀਜੀ ਕੰਟਰੀ ਹੈਗੀ ਜਿੱਥੇ ਵੀ ਤੁਸੀਂ ਰਹਿੰਦੇ ਆ, ਮੰਨ ਲਓ ਜੇ ਉਹ ਐਲ ਸੈਲਵਾਡੋਰ ਆ ਜਾਂ ਕੋਈ ਪ੍ਰੋਬਲਮੈਟਿਕ ਕੰਟਰੀ ਆ ਗਈ ਜਿਹਦੇ ਵਿੱਚ ਕੀ ਕ੍ਰਾਈਮ ਸਿਚੁਏਸ਼ਨ ਆ ਜਾਂ ਕੁਝ ਵੀ ਆ, ਉਹ ਕਹਿੰਦੇ ਕਿ ਤੁਸੀਂ ਇਹ ਕੰਟਰੀ ਦੇ ਵਿੱਚ ਪਹਿਲਾਂ ਆਪਣੀ ਮਰਜ਼ੀ ਨਾਲ ਗਏ ਸੀਗੇ। ਠੀਕ, ਇਹ ਚੀਜ਼ ਯਾਦ ਰੱਖਿਓ ਕਿ ਮਰਜ਼ੀ ਨਾਲ ਗਏ ਸੀਗੇ, ਇਹ ਵਰਡ ਹੈਗਾ। ਇਹ ਨਹੀਂ ਕਿ ਡੌਂਕਰਾਂ ਨੇ ਤੁਹਾਨੂੰ ਧੱਕੇ ਨਾਲ ਲੈ ਕੇ ਗਏ ਆ, ਤੁਸੀਂ ਆਪਣੀ ਮਰਜ਼ੀ ਨਾਲ ਗਏ ਸੀਗੇ। ਇਹ ਜਿਹੜਾ ਮੇਨ ਇਸ ਲਾਅ ਦਾ ਸਿਧਾਂਤ ਹੈਗਾ। ਤੇ ਇਸ ਕੰਟਰੀ ਦੇ ਵਿੱਚ ਤੁਸੀਂ ਸਹੀ ਤਰੀਕੇ ਨਾਲ ਰਹਿ ਸਕਦੇ ਸੀਗੇ ਬਿਨਾਂ ਕਿਸੇ ਪਰਸੀਕਿਊਸ਼ਨ ਜਾਂ ਟਾਰਚਰ ਤੋਂ, ਕਿ ਮਤਲਬ ਇੱਥੇ ਤੁਹਾਨੂੰ ਕੋਈ ਪ੍ਰੋਬਲਮਸ ਜਿਹੜੀਆਂ ਨਹੀਂ ਆਈਆਂ। ਸੋ ਇਹ ਬੜੀ ਵੱਡੀ ਚੀਜ਼ ਆ ਜਾਂਦੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਸੀਗੇ ਉੱਥੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈਆਂ। ਤੇ ਘੱਟੋ ਘੱਟ ਤੁਸੀਂ 1 ਸਾਲ ਜਾਂ ਤੋਂ ਜ਼ਿਆਦਾ ਇੱਥੇ ਰਹਿਣੇ ਚਾਹੀਦੇ ਆ। ਜੇ ਤੁਸੀਂ 1 ਸਾਲ ਤੋਂ ਘੱਟ ਸੀਗੇ ਤਾਂ ਤੁਹਾਡੇ ਫੇਵਰ 'ਚ ਉਹ ਗੱਲ ਜਾਂਦੀ ਆ। ਫਿਰ ਉਹ ਫਰਮ ਜਿਹੜੀ ਰੀਸੈਟਲਮੈਂਟ ਬਾਰ ਆ, ਉਹ ਤੁਸੀਂ ਚੈਲੰਜ ਕਰ ਸਕਦੇ ਆ ਕਿ ਮੈਂ 1 ਸਾਲ ਤੋਂ ਘੱਟ ਸੀਗਾ। ਸੋ 1 ਸਾਲ ਦਾ ਟਾਈਮ ਪੀਰੀਅਡ ਉਹਨਾਂ ਨੇ ਜਿਹੜਾ ਦਿੱਤਾ। ਠੀਕ ਹੈ। ਤੇ ਇਹਦੇ ਵਿੱਚ ਜਿਹੜਾ ਮੈਕਸੀਕੋ ਤੇ ਹੁਣ ਕੈਨੇਡਾ ਵਾਲਾ ਆਪਾਂ ਪਹਿਲਾਂ ਹੀ ਗੱਲ ਕਰ ਲਈ ਹੈ ਕਿ ਇਹ ਦੋ ਜਿਹੜੇ ਦੇਸ਼ ਆ, ਇਹਦੇ ਵਿੱਚ ਕਾਨੂੰਨ ਜਿਹੜੇ ਟੋਟਲੀ ਚੇਂਜ ਹੋ ਗਏ ਆ। ਇਹਦੇ ਵਿੱਚ ਭਾਵੇਂ ਤੁਸੀਂ ਪੱਕੇ ਸੀਗੇ, ਕੱਚੇ ਸੀਗੇ, 2 ਨੰਬਰ 'ਚ ਸੀਗੇ, ਕਿੱਦਾਂ ਸੀਗੇ, ਇਹਦੇ ਵਿੱਚ ਇਹਨਾਂ ਨੇ ਸਿਆਪਾ ਹੀ ਮੁਕਾਤਾ। ਇੱਥੇ ਉਹ ਕਹਿੰਦੇ ਕਿ ਤੁਸੀਂ ਅਸਾਈਲਮ ਜਿਹੜੀ ਹੈਗੀ ਆ ਫਾਈਲ ਕਰਨੀ ਹੀ ਕਰਨੀ ਆ। ਜੇ ਤੁਸੀਂ ਨਹੀਂ ਕਰਕੇ ਆਉਂਦੇ ਆ ਤੇ ਤੁਹਾਨੂੰ ਕੈਨੇਡਾ ਵੱਲੋਂ ਤੁਹਾਨੂੰ ਰਿਸ਼ਤੇਦਾਰਾਂ ਵਾਲੀ ਐਕਸੈਪਸ਼ਨ ਚਾਹੀਦੀ ਆ, ਤੇ ਮੈਕਸੀਕੋ ਵੱਲੋਂ ਜੇ ਤੁਸੀਂ ਆ ਰਹੇ ਆ ਤੇ ਤੁਹਾਨੂੰ ਉੱਥੇ ਦਾ ਐਸਟੈਬਲਿਸ਼ ਕਰਨਾ ਪੈਣਾ ਕਿ ਕੀ ਪੰਗੇ ਜਿਹੜੇ ਪੈ ਜਾਂਦੇ ਆ। ਠੀਕ ਆ ਜੀ। ਇਹਦੇ ਵਿੱਚ ਜਿਹੜੇ ਸਾਡੇ ਵਿਊਅਰ ਸੁਣ ਰਹੇ ਆ, ਹੁਣ ਕੀ ਹੋ ਰਿਹਾ, ਇਹ ਹੁਣ ਇੱਕ ਮੈਂ ਐਜ਼ ਅ ਲਾਇਰ ਤੁਹਾਨੂੰ ਦੱਸ ਰਿਹਾ ਕਿ ਕੀ ਪ੍ਰੋਬਲਮ ਜਿਹੜੀ ਲਾਇਰ ਨੂੰ ਆ ਰਹੀ ਹੈ। ਜਿਹੜਾ ਬੰਦਾ ਆ ਰਿਹਾ ਵਾ, ਜਿਹੜਾ ਤਾਂ ਸਮਝਦਾਰ ਆ ਠੀਕ ਆ, ਜਿਹੜਾ ਬੰਦਾ ਲਾਪਰਵਾਹ ਵਾ ਉਹਨੇ ਡਿਪੈਂਡਿੰਗ ਉਹਦੇ ਕਿੰਨੇ ਕੰਨ ਭਰੇ ਆ। ਉਹ ਕੋ ਜਦੋਂ ਇਨਫੋਰਮੇਸ਼ਨ ਮੰਗੀ ਜਾ ਰਹੀ ਹੈ ਕਿ ਤੂੰ ਦੱਸ ਬਈ ਤੇਰੇ ਨਾਲ ਕੀ ਹੋਇਆ, ਕਿੱਦਾਂ ਹੋਇਆ, ਉਹ ਲਾਪਰਵਾਹੀ ਨਾਲ ਆਪਣਾ ਭਰਦਾ, ਕਈ ਵਾਰੀ ਆਪਣੇ ਸਿਰਫ ਦੇਸ਼ ਦੀ ਗੱਲ ਕਰਦਾ, ਮੈਕਸੀਕੋ ਦਾ ਕੁਛ ਨਹੀਂ ਉਹਦੇ ਵਿੱਚ ਆ ਰਿਹਾ। ਤੇ ਹੁਣ ਜਦੋਂ ਕੋਰਟ ਦੇ ਵਿੱਚ ਜੱਜ ਦੇ ਮੂਹਰੇ ਤਰੀਕ ਆ ਰਹੀ ਆ, ਉਦੋਂ ਬੰਦੇ ਨੂੰ ਇੱਕਦਮ ਹੀ ਜਿਹੜੇ ਹੈਗਾ CLP ਯਾਦ ਆ ਰਹੀ ਆ, ਤੇ ਉਦੋਂ ਬੰਦੇ ਨੂੰ STCA ਯਾਦ ਆ ਰਿਹਾ ਕਿ ਅੱਛਾ ਇਹ ਤਾਂ ਮੈਕਸੀਕੋ ਦਾ ਏਦਾਂ ਹੈਗਾ। ਹੁਣ ਉਹ ਬੰਦਾ ਆਪਣੀ ਜਦੋਂ ਵਿਆਖਿਆ ਕਰਨ ਲੱਗਦਾ ਕਿ ਨਹੀਂ ਯਾਰ ਮੇਰੇ ਨਾਲ ਤਾਂ ਸੱਚੀ ਏਦਾਂ ਹੋਇਆ ਸੀਗਾ, ਏਦਾਂ ਕਈ ਏਦਾਂ ਦੇ ਵੀ ਕੇਸ ਆ, ਕਹਿੰਦੇ ਯਾਰ ਆਹ ਤਾਂ ਮੇਰੀ ਵੀਡੀਓ ਵੀ ਪਈ ਆ, ਮੈਨੂੰ ਉੱਥੇ ਤੰਗ ਕੀਤਾ ਗਿਆ ਸੀਗਾ। ਜੱਜ ਕਹਿੰਦਾ ਕਿ ਜਦੋਂ ਤੂੰ ਆਪਣੀ ਪਹਿਲੀ ਐਪਲੀਕੇਸ਼ਨ ਭਰੀ ਸੀਗੀ ਅਸਾਈਲਮ ਦੀ, ਉਹਦੇ ਵਿੱਚ ਕਿਉਂ ਨਹੀਂ ਲਿਖਿਆ ਤੂੰ ਮੈਕਸੀਕੋ ਬਾਰੇ, ਉਹਦੇ ਵਿੱਚ ਕਿਉਂ ਨਹੀਂ ਲਿਖਿਆ ਕੈਨੇਡਾ ਦੇ ਬਾਰੇ। ਸੋ ਉਹ ਜਿਹੜਾ ਹੁਣ ਵੇਖਣ ਨੂੰ ਸਿਨੈਰੀਓ ਸਾਨੂੰ ਕੀ ਮਿਲਦਾ ਪਿਆ ਕਿ ਕਾਫੀ ਸਾਰੇ ਜਿਹੜੇ ਏਜੰਟ ਆ ਉਹ ਲੋਕਾਂ ਨੂੰ ਕੈਨੇਡਾ ਤੋਂ ਭਰ ਕੇ ਇੱਧਰ ਲਿਆ ਰਹੇ ਆ, ਤੇ ਲੋਕਾਂ ਨੂੰ STCA ਦੇ ਬਾਰੇ ਪਤਾ ਨਹੀਂ ਹੈਗਾ। ਸੋ ਹੁਣ ਕੀ ਆ ਕਿ ਇੰਟਰਨੈਟ ਤੇ ਕੁਝ ਵੀ ਕਿਹਾ ਜਾ ਸਕਦਾ, ਕਮੈਂਟ ਬਾਕਸਾਂ ਦੇ ਵਿੱਚ ਕੁਝ ਵੀ ਕਿਹਾ ਜਾ ਸਕਦਾ ਵਾ, ਪਰ ਜਿਹੜਾ ਕਾਨੂੰਨ ਆ ਉਹ ਲਾਗੂ ਹੋਣਾ ਐਂਡ ਆਫ ਦਾ ਡੇ। ਤੇ ਕਾਨੂੰਨ ਦੇ ਵਿੱਚ ਜਿਹੜਾ ਮਸਲਾ ਇਹ ਆ ਜਾਣਾ ਕਿ ਜੱਜ ਨੇ ਕਹਿਣਾ ਕਿ ਜੇ ਤੁਹਾਡੇ ਨਾਲ ਹੋਰ ਦੇਸ਼ਾਂ 'ਚ ਪ੍ਰੋਬਲਮ ਜਿਹੜੀ ਆਈ ਸੀਗੀ, ਉਹ ਤੁਸੀਂ ਪੈਂਦੀ ਸੱਟੇ ਕਿਉਂ ਨਹੀਂ ਆਪਣੇ ਵਕੀਲ ਨੂੰ ਲਿਖਾਈ, ਉਹ ਬਾਅਦ ਦੇ ਵਿੱਚ ਕਿਉਂ ਆ ਰਹੀ ਹੈ, 2 ਸਾਲ ਦੇ ਬਾਅਦ ਕਿਉਂ ਜਿਹੜੀ ਗੱਲਬਾਤ ਆ ਰਹੀ ਹੈ। ਸੋ ਇਹ ਚੀਜ਼ ਦਾ ਜਿਹੜਾ ਉਹ ਦੇਖ ਰਿਹਾ ਕਿ ਹੁਣ ਜੱਜ ਕਹਿੰਦਾ ਕਿ ਹੁਣ ਕਹਿੰਦਾ ਹਰੇਕ ਬੰਦਾ ਹੀ ਕਹੀ ਜਾਂਦਾ ਮੈਕਸੀਕੋ 'ਚ ਪ੍ਰੋਬਲਮ ਆ ਰਹੀ ਹੈ। ਸੋ ਉਹ ਜਿਹੜੇ ਹੈਗੇ ਆ
ਕਾਫੀ ਜਿਹੜੇ ਵਧੀਆ ਜੱਜ ਵੀ ਸੀਗੇ, ਉਹ ਕਾਫੀ ਜਿਹੜੇ ਇਹ ਚੀਜ਼ ਤੋਂ ਹੁਣ ਦੁਖੀ ਆ ਗਏ ਆ ਕਾਈਂਡ ਆਫ। ਤੇ ਜੱਜ ਦਾ ਜਿਹੜਾ ਕੰਮ ਕੀ ਹੁੰਦਾ, ਭਾਵੇਂ ਜੱਜ ਦਾ ਜਿਹੜਾ ਮਰਜ਼ੀ ਸੁਭਾਅ ਹੋਵੇ, ਭਾਵੇਂ ਸਟ੍ਰਿਕਟ ਹੋਵੇ, ਭਾਵੇਂ ਈਜ਼ੀ ਜੱਜ ਹੋਵੇ, ਪਰ ਜਿਹੜਾ ਕਾਨੂੰਨ ਆ, ਲਾਅ ਜਿਹੜਾ ਹੈਗਾ, ਉਹਨੂੰ ਇਨਫੋਰਸ ਜਿਹੜਾ ਕਰਨਾ ਪੈਂਦਾ। ਜੇ ਜੱਜ ਦੀ ਜੌਬ ਇਹ ਆ ਕਿ ਮੈਕਸੀਕੋ ਦਾ ਲਾਅ ਇਹ ਆ, ਤੂੰ ਇਹ ਚੈੱਕ ਕਰਕੇ ਦੱਸ ਕਿ ਇਹ ਕਲੈਪ ਇਹਦੇ ਉੱਤੇ ਲੱਗਦਾ, CLP ਲੱਗਦਾ ਕਿ ਨਹੀਂ ਲੱਗਦਾ, STCA ਲੱਗਦਾ ਕਿ ਨਹੀਂ ਲੱਗਦਾ। ਸੋ ਇਹ ਜਿਹੜਾ ਮਸਲਾ ਵਾ, ਇਹ ਹੁਣ ਬਹੁਤ ਜ਼ਿਆਦਾ ਗੰਭੀਰ ਜਿਹੜਾ ਬਣ ਜਾਣਾ। ਆਪਾਂ ਨੂੰ ਕਾਫੀ ਦੇਰ ਰਾਜਕਰਨ ਜੀ ਇਸ ਟੌਪਿਕ ਬਾਰੇ ਗੱਲ ਕਰਦੇ ਹੋ ਗਏ ਆ। ਜੀ ਜੀ ਬਿਲਕੁਲ। ਏਦਾਂ ਕਿ ਹੁਣ ਇਹਨੂੰ ਸੀਰੀਅਸਲੀ ਲਓ ਤੁਸੀਂ ਸਾਰੇ ਜਿਹੜੇ, ਠੀਕ ਆ। ਤੇ ਇਹਦੇ ਹੁਣ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਦੇ ਵਿੱਚ ਜਿਹੜੇ ਆ ਸਾਰੇ ਹੁਣ ਸਾਲ ਕੁ ਦੇ ਅੰਦਰ ਅੰਦਰ ਜਿਹੜੀ ਇੱਧਰ ਨੂੰ ਜਨਤਾ ਆਈ ਆ, STCA CLP ਹੁਣ ਕਿੱਦਾਂ ਲੱਗਦਾ, ਇਹਦੇ ਹੁਣ ਰਿਜ਼ਲਟ ਜਿਹੜੇ ਆ ਉਹ ਸਾਹਮਣੇ ਆਣੇ ਸ਼ੁਰੂ ਹੋ ਗਏ। ਤੇ ਫਿਰ ਹੌਲੀ ਹੌਲੀ ਕਰਕੇ ਇਹ BIA ਚ ਜਾਊਗਾ ਕੇਸ, ਸਰਕਿਟ ਕੋਰਟ ਚ ਜਾਊਗੇ ਕੇਸ ਹੌਲੀ ਹੌਲੀ। ਤੇ ਫਿਰ ਆਪਾਂ ਨੂੰ ਉੱਥੇ ਜਾ ਕੇ, ਜਿੱਦਾਂ ਆਪਣਾ RKK ਵਾਲਾ ਸੀਗਾ, ਸੋ ਦੇਖਦੇ ਹਾਂ ਉੱਥੇ ਫਿਰ ਦੁਬਾਰਾ ਮੌਕਾ ਬਣਦਾ ਨਹੀਂ ਬਣਦਾ ਇਹਦੇ ਉੱਤੇ ਫਾਈਟ ਕਰਨ ਦਾ, ਜਾਂ ਟਰੰਪ ਐਡਮਿਨਿਸਟ੍ਰੇਸ਼ਨ ਕਾਨੂੰਨ ਹੀ ਹੋਰ ਹਿਸਾਬ ਦਾ ਬਣਾ ਦਿੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨਹੀਂ ਦੇਖਣ ਵਾਲੀਆਂ ਜਿਹੜੀਆਂ ਹੋਣਗੀਆਂ।